ਵੀਅਰਸ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਜਾ ਸੱਚ ਵਿੱਚ ਜੀ। ਡਾਕਟਰ ਸਾਹਿਬ ਅਸੀਂ ਗੱਲਬਾਤ ਕਰ ਰਹੇ ਸੀ ਜੋ ABP ਚੈਨਲ ਹੈ ਇਹਨਾਂ ਜੋ ਝੂਠ ਹਾਂਜੀ ਜੀ। ਸੋ ਅਸੀਂ ਇਸ ਝੂਠ ਦੇ ਪੁਲੰਦੇ ਦਾ ਜਿਹੜਾ ਹੈ ਉਹ ਇਸ ਦਾ ਇੱਕ ਇੱਕ ਝੂਠ ਜਿਹੜਾ ਉਹਨੂੰ ਫੜ ਕੇ ਤੇ ਉਸ ਨੂੰ ਐਕਸਪੋਜ਼ ਕਰ ਰਹੇ ਹਾਂ ਜੀ ਜੀ। ਹੁਣ ਇਹਦੇ 'ਚ ਜਦੋਂ ਕਿ ਸੰਤ ਭਿੰਡਰਾਂ ਵਾਲਿਆਂ ਦੇ ਓਰੀਜਨਲ ਬਿਆਨ ਉਹਨਾਂ ਦੀਆਂ ਤਸਵੀਰਾਂ ਉਹਨਾਂ ਦੀਆਂ ਵੀਡੀਓ ਮੌਜੂਦ ਨੇ, ਕਿਉਂ ਨਹੀਂ ਜੇ ਉਹਨਾਂ ਨੂੰ ਹੀ ਪ੍ਰੈਜ਼ੈਂਟ ਕਰਨਾ ਸੀ ਜਿਸ ਮਰਜ਼ੀ ਰੂਪ 'ਚ ਉਹਨਾਂ ਦੀ ਡੈਵਲਿਸ਼ ਜਿਹੜੀ ਹੈ ਉਹਨਾਂ ਦਾ ਮਾਈਂਡਸੈਟ ਸੀ ਪੇਸ਼ ਕਰਨ ਵਾਲਿਆਂ ਦਾ ਜੀ। ਲੇਕਿਨ ਇੱਕ ਜਾਲੀ ਜਿਹੇ ਬੰਦੇ ਨੂੰ ਇੱਕ ਜਾਲੀ ਜਿਹੇ ਢੰਗ ਨਾਲ ਇੱਕ ਫਨੀ ਜਿਹੇ ਕਰੈਕਟਰ ਦੀ ਤਰ੍ਹਾਂ ਪੇਸ਼ ਕਰਨਾ ਇਹ ਆਪਣੇ ਆਪ ਦੇ ਵਿੱਚ ਦੱਸਦਾ ਹੈ ਕਿ ਉਹਨਾਂ ਦੇ ਵਿੱਚ ਇੰਨੀ ਹਿੰਮਤ ਵੀ ਨਹੀਂ, ਕਿਉਂਕਿ ਸੰਤ ਭਿੰਡਰਾਂ ਵਾਲਿਆਂ ਦੀ ਆਵਾਜ਼ 'ਚ ਦਮਖਮ ਹੈ ਜੀ। ਔਰ ਜਿਹੜਾ ਵਿਰੋਧੀ ਵੀ ਹੈ, ਔਰ ਇਹ ਅਮਰੀਕਾ ਦੇ ਜਿਹੜੇ ਜਰਨਲਿਸਟਾਂ ਨੇ ਵੀ ਜਾ ਕੇ ਉਹਨਾਂ ਨੂੰ, ਜਿਵੇਂ 2020 ਦਾ ਹੋਸਟ ਸੀ, ਉਹਨਾਂ ਨੇ ਜਦੋਂ ਇੰਟਰਵਿਊ ਕੀਤਾ ਇੰਟਰਨੈਸ਼ਨਲ ਲੈਵਲ ਦੇ ਜਰਨਲਿਸਟ, ਉਹ ਹਮੇਸ਼ਾ ਇੰਪ੍ਰੈਸ ਹੁੰਦੇ ਸੀ। ਉਹ ਕਹਿੰਦੇ ਸੀ ਕਿ ਬਈ ਵੀ ਮੇ ਨਾਟ ਐਗਰੀ ਵਿਦ ਵਟ ਹੀ ਇਜ਼ ਸੇਇੰਗ, ਅਸੀਂ ਭਾਵੇਂ ਸਹਿਮਤ ਨਾ ਹੋਈਏ ਪਰ ਉਹਨਾਂ ਚੋਂ ਸੱਚ ਝਲਕਦਾ ਐਂਡ ਹੀ ਫੀਲਸ ਫॉर ਹਿਜ਼ ਪੀਪਲ ਜੀ। ਸੋ ਅਸੀਂ ਸਮਝਦੇ ਹਾਂ ਵੀ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਜਿਹੜਾ ਬਿਲਕੁਲ ਗਲਤ ਰੁਝਾਨ ਹੈ ਕਿ ਇੱਕ ਤੁਸੀਂ ਜਾਲੀ ਕਿਰਦਾਰ ਦੇ ਰਾਹੀਂ ਉਹਨਾਂ ਦੇ ਬਿਆਨ ਜਿਹੜਾ ਕੋਟ ਕਰ ਰਹੇ ਹੋ, ਜਦੋਂ ਕਿ ਉਹਨਾਂ ਦੀ ਆਪਣੀ ਆਵਾਜ਼ 'ਚ, ਉਹਨਾਂ ਦੀ ਆਪਣੀ ਤਸਵੀਰ 'ਚ, ਉਹਨਾਂ ਦੀ ਆਪਣੀ ਵੀਡੀਓ ਰਾਹੀਂ ਜਿਹੜੀ ਹੈ ਉਸ ਗੱਲ ਨੂੰ ਸਾਹਮਣੇ ਲਿਆਂਦਾ ਜਾ ਸਕਦਾ ਸੀ ਜੀ। ਫਿਰ ਜਿਹੜੀ ਤਸਵੀਰਾਂ ਦੀ ਪੇਸ਼ਕਾਰੀ ਹੈ, ਹੁਣ ਨਿਰੰਕਾਰੀਆਂ ਦੇ ਨਾਲ ਟਕਰਾਅ 'ਚ ਦੱਸਿਆ ਜਾ ਰਿਹਾ ਹੈ ਕਿ ਜੀ ਜਿਹੜੇ ਅੰਮ੍ਰਿਤਧਾਰੀ ਸਿੱਖ ਸੀ ਉਹਨਾਂ ਨੇ ਪ੍ਰੋਟੈਸਟ ਕੀਤਾ ਤੇ ਉਹਦੇ 'ਚ ਜਿਹੜੀ ਪਿਕਚਰ ਦਿਖਾਈ ਜਾ ਰਹੀ ਹੈ ਉਹ ਜਗਦੀਸ਼ ਟਾਈਟਲਰ ਸੱਜਣ ਕੁਮਾਰ ਦੇ ਬਰੀ ਕਰਨ ਦੇ ਖਿਲਾਫ ਜਾਂ ਅਦਾਲਤ 'ਚੋਂ ਕੇਸ ਡਿਸਮਿਸ ਕਰਨ ਦੇ ਖਿਲਾਫ, ਜਿਸ ਪਿਕਚਰ ਦੇ ਵਿੱਚ ਜਰਨੈਲ ਸਿੰਘ ਪੱਤਰਕਾਰ ਹੈ ਜਿਹੜਾ ਕਿ ਜਸਟ 2 ਸਾਲ ਪਹਿਲਾਂ ਦੀ ਪਿਕਚਰ ਹੈ, ਜਿਹੜੇ ਜਰਨੈਲ ਸਿੰਘ ਨੇ ਚਿਦੰਬਰਮ ਵੱਲ ਜੁੱਤੀ ਮਾਰੀ ਕਿ ਵੀ ਤੁਸੀਂ ਜਗਦੀਸ਼ ਟਾਈਟਲਰ ਨੂੰ ਜਿਹੜਾ ਹੈ ਉਹ ਬਰੀ ਕੀਤਾ, ਉਸ ਪਿਕਚਰ ਨੂੰ ਦਿਖਾਇਆ ਜਾ ਰਿਹਾ। ਔਰ ਇਹ ਗੱਲ ਜਰਨੈਲ ਸਿੰਘ ਪੱਤਰਕਾਰ ਨੇ ਪ੍ਰੋਟੈਸਟ ਕੀਤਾ ਹੈ ਇਸ ਦਾ। ਸੋ ਇਹ ਗੱਲ ਦੂਸਰਾ ਸਬੂਤ ਹੈ ਕਿ ਕਿਵੇਂ ਸਾਰਾ ਇੱਕ ਝੂਠ ਦਾ ਸਹਾਰਾ ਲਿਆ ਗਿਆ। ਫਿਰ ਜੇ ਮੈਂ ਡੇਟਸ ਦੱਸਾਂ ਵੀ ਡੇਟਸ ਕੋਟ ਕੀ ਕੀਤੀਆਂ ਜਾ ਰਹੀਆਂ, ਬੋਲੋ ਕੀ ਰਿਹਾ, ਸਕਰੀਨ ਦੇ ਉੱਤੇ ਕੀ ਆ ਰਿਹਾ, ਉਹ ਫਰਦਰ ਝੂਠ ਔਰ ਉਹਦੇ 'ਚ ਬਿਲਕੁਲ ਗਲਤ ਬਿਆਨੀ ਹੈ ਜੀ। ਔਰ ਜਿਹੜੇ ਬੰਦੇ ਇਸ ਨੇ ਇੰਟਰਵਿਊ ਦੇ ਲਈ ਚੁਣੇ, ਉਹਨਾਂ ਦੇ ਵਿੱਚ ਇੱਕ 3rd ਰੇਟ ਪੱਤਰਕਾਰ, ਜਿਹੜੀ ਆਚਰਣਹੀਨ ਸ਼ਬਦ ਮੈਂ ਵਰਤਾਂਗਾ, ਤਵਲੀਨ ਸਿੰਘ ਨਾਂ ਦੀ, ਜਿਸ ਨੂੰ ਸੰਤ ਭਿੰਡਰਾਂ ਵਾਲਿਆਂ ਦਾ ਜਦੋਂ ਇੰਟਰਵਿਊ ਕਰਨ ਆਈ ਉਹਨਾਂ ਨੇ ਇਹਨੂੰ ਪੂਰਾ, ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਟੂ ਪੁੱਟ ਹਰ ਇਨ ਹਰ ਪਲੇਸ, ਕਿਉਂਕਿ ਉਹਨੇ ਇੱਕੋ ਹੀ ਸਵਾਲ ਪੁੱਛਿਆ। ਹਾਲਾਂ ਉਹਦੇ 'ਚੋਂ ਕਹਿ ਰਹੀ ਹੈ ਕਿ ਜੀ ਮੈਂ ਇਹ ਕਿਹਾ, ਮੈਂ ਉਹ ਕਿਹਾ। ਇੱਕ ਸਵਾਲ ਉਹਨੇ ਪੁੱਛਿਆ ਕਿ ਜੀ ਤੁਸੀਂ ਜਿਹੜਾ ਹਥਿਆਰ ਕਿਉਂ ਰੱਖੇ ਹੋਏ ਨੇ, ਤੇ ਜਿਹਨੇ ਵੀ ਉਹਨੂੰ ਲਿਆਂਦਾ ਸੀ ਉਹਨਾਂ ਨੇ ਪਹਿਲਾਂ ਦੱਸਿਆ ਹੋਇਆ ਸੀ ਜੀ ਇਹ ਸਿੱਖ ਬੀਬੀ ਹੈ ਤੇ ਸੰਤਾਂ ਨੇ ਕਿਹਾ ਵੀ ਤੂੰ ਸਿੱਖ ਕੁੜੀ ਹੈ? ਉਹਨੇ ਕਿਹਾ ਜੀ ਹਾਂ, ਮੇਰੇ ਪੇਰੈਂਟਸ ਸਿੱਖ ਸੀ। ਉਹਨੇ ਕਿਹਾ ਜੇ ਤੁਹਾਨੂੰ ਸਿੱਖ ਹੋ ਕੇ ਪਤਾ ਨਹੀਂ ਨਾ ਵੀ ਸਿੱਖ ਸ਼ਸਤਰ ਕਿਉਂ ਰੱਖਦਾ ਹੈ, ਸਿੱਖ ਹਥਿਆਰ ਕਿਉਂ ਰੱਖਦਾ ਤੇ ਤੁਰਦੀ ਹੋ ਜੀ। ਸੋ ਉਦੋਂ ਤੋਂ ਐਸੀ ਇਹ ਨਫ਼ਰਤ ਨਾਲ ਭਰੀ ਹੋਈ ਹੈ। ਆਪਣਾ ਇਹਦਾ ਹਾਲ ਇਹ ਹੈ ਵੀ ਇਹ ਇੰਗਲੈਂਡ ਆਈ, ਉੱਥੇ ਇੱਕ ਸਲਮਾਨ ਤਾਸੀਰ ਨਾਂ ਦਾ ਜਿਹੜਾ ਬਾਅਦ ਦੇ ਵਿੱਚ ਪਾਕਿਸਤਾਨੀ ਪੰਜਾਬ ਦਾ ਉਹ ਗਵਰਨਰ ਵੀ ਰਿਹਾ, ਔਰ ਉਹਨੇ ਕੁਛ ਜਿਹੜਾ ਐਸੀ ਗੱਲ ਕਹੀ ਇਸਲਾਮ ਦੇ ਖਿਲਾਫ ਕਿ ਉਸ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਪਾਕਿਸਤਾਨ। ਉਹਦੇ ਮੁੰਡੇ ਨੂੰ ਵੀ ਅਗਵਾ ਕਰ ਲਿਆ ਸੀ ਉਹਨਾਂ ਨੇ, ਅਜੇ ਤੱਕ ਪਤਾ ਨਹੀਂ ਉਹ ਆਇਆ ਕਿ ਨਹੀਂ ਜੀ। ਉਸ ਨਾਲ ਸੰਬੰਧਾਂ 'ਚੋਂ ਇੱਕ ਪੁੱਤਰ ਜੰਮੇ ਜਿਹੜਾ ਨਾ ਇੱਧਰ ਕਾ ਨਾ ਉਧਰ ਕਾ, ਉਹਨੇ ਵੀ ਇੱਕ 3rd ਰੇਟ ਜਿਹੀ ਕਿਤਾਬ ਪਿੱਛੇ ਲਿਖੀ ਹੈ। ਸੋ ਆਪ ਇਸ ਕਿਸਮ ਦਾ ਇਹਦਾ ਆਪਣਾ ਲਾਈਫ ਸਟਾਈਲ ਹੈ, ਔਰ ਇਹੀ ਕਾਰਨ ਹੈ ਕਿ ਇਹ ਜਦੋਂ ਸਿੱਖਾਂ ਬਾਰੇ ਲਿਖਦੀ ਹੈ ਤਾਂ ਪੂਰੀ ਨਫ਼ਰਤ ਨਾਲ ਭਰੀ ਹੋਈ। ਇਹਨੇ ਇੰਡੀਆ ਟੂਡੇ ਲਈ ਲਿਖਿਆ ਸੀ, ਉਹਦੇ 'ਚ ਲਿਖਿਆ ਸੀ ਸੰਤਾਂ ਨੂੰ ਪ੍ਰੋਫਿਟ ਆਫ ਹੇਟਰੇਡ, ਕਿ ਨਫ਼ਰਤ ਦਾ ਅਵਤਾਰ ਜੀ। ਇਸੇ ਤਰ੍ਹਾਂ ਜੇ ਮੁਸਲਮਾਨਾਂ ਦੇ ਕੋਈ ਭਾਰਤ 'ਚ ਜ਼ੁਲਮ ਹੁੰਦਾ ਹੈ, ਬਜਾਏ ਕਿ ਉਹਦੇ ਤੇ ਇਹ ਕਰੇ, ਇਹ ਉਹਨੂੰ ਖਿੱਚ ਧੂ ਕੇ ਇਸਲਾਮਿਕ ਦਹਿਸ਼ਤਗਰਦੀ ਦੇ ਨਾਲ ਜੋੜ ਦਿੰਦੀ ਹੈ। ਸੋ ਬਿਲਕੁਲ ਟੋਟਲੀ ਇਨਬੈਲੈਂਸ ਟੂ ਦੀ ਅਪਰੋਚ ਹੈ, ਔਰ ਜੋ ਕਹਿ ਰਹੀ ਹੈ ਉਸ ਦਾ ਕੋਈ ਆਧਾਰ ਨਹੀਂ ਹੈ ਅਦਰ ਦੈਨ ਕਿ ਉਹ ਸਿਰ ਤੋਂ ਪੈਰਾਂ ਤੱਕ ਜਿਹੜੀ ਹੈ ਉਹ ਨਫ਼ਰਤ ਨਾਲ ਭਰੀ ਹੋਈ ਹੈ। ਹੁਣ ਦੂਸਰਾ ਕਿਰਦਾਰ ਜਿਹੜਾ ਹੈ ਇਸ ਦੇ ਲਈ ਜਿਹਦੀਆਂ 3-4 ਸਾਊਂਡ ਬਾਈਟਸ ਨੇ, ਕੁਲਦੀਪ ਨਈਅਰ ਜੀ, ਇੱਕ ਹੋਰ ਫਰਾਡ, ਉਹੀ ਪੰਜਾਬੀ ਹਿੰਦੂ ਪੱਤਰਕਾਰ ਜਿਹਨੇ ਹਾਈ ਕਮਿਸ਼ਨਰ ਇੰਗਲੈਂਡ ਦਾ ਹੁੰਦਿਆਂ ਮੈਕਸਿਮਮ ਮੂਵਮੈਂਟ ਦਾ ਨੁਕਸਾਨ ਕੀਤਾ। ਔਰ ਜੇ ਸਾਡੇ ਸਰੋਤੇ ਜਾਂ ਦਰਸ਼ਕ ਇਹ ਚਾਹਣ ਤੇ ਇੰਟਰਨੈਟ ਤੇ ਉਹ ਦੇਖ ਸਕਦੇ ਨੇ ਕਿ 1994-95 ਦੇ ਵਿੱਚ ਜਦੋਂ ਉਹ ਸ਼ਿਕਾਗੋ ਆਇਆ, ਉਦੋਂ ਦੇਵ ਗੌੜਾ ਦੀ ਸਰਕਾਰ ਸੀ ਔਰ ਉਹ ਅਮਰੀਕਾ ਦਾ ਐਂਬੈਸਡਰ ਬਣਨ ਦਾ ਇੱਛਕ ਸੀ। ਉਹਦੇ ਨਾਲ ਕਿਰਨ ਬੇਦੀ ਔਰ ਸੁਨੀਲ ਦੱਤ ਵੀ ਆਏ
ਜੀ ਔਰ ਸ਼ਿਕਾਗੋ ਦੇ ਇੱਕ ਗੁਰਦੁਆਰਾ ਸਾਹਿਬ 'ਚ ਪੈਲੇਟਾਈਨ 'ਚ ਕੁਦਰਤੀ ਜਿਹੜਾ ਹੈ ਉਹ ਆਇਆ ਹੋਇਆ ਸੀ, ਮੈਨੂੰ ਵੀ ਜਾਣ ਦਾ ਮੌਕਾ ਮਿਲਿਆ ਤੇ ਫਿਰ ਸਾਡੀ ਜਿਹੜੀ ਹੈ ਓਪਨ ਡਿਬੇਟ ਹੋਈ ਜੀ ਤੇ ਉਹਦੇ 'ਚ ਉਹਦਾ ਕੀ ਹਾਲ ਹੋਇਆ ਉਹ ਅੱਜ ਵੀ 22-23 ਮਿੰਟ ਦੀ ਸਪੀਚ ਜਿਹੜੀ ਹੈ ਇੰਟਰਨੈਟ ਦੇ ਉੱਤੇ ਦੇਖੀ ਜਾ ਸਕਦੀ ਹੈ। ਤੇ ਉਦੋਂ ਵੀ ਮੈਂ ਉਹਨੂੰ ਕਿਹਾ ਸੀ ਕਿ ਤੁਸੀਂ ਫਰਾਡ ਹੋ, ਜੀ ਤੁਸੀਂ ਇਹ ਪੰਜਾਬੀਅਤ ਦਾ ਮੁਖੌਟਾ ਪਾਇਆ ਹੋਇਆ, ਤੁਹਾਡੇ ਅੰਦਰ ਸ਼ੁੱਧ ਬਨਾਰਸੀ ਹਿੰਦੂ ਹੈ ਜੀ ਤੇ ਤੁਸੀਂ ਜੇ ਸਮਝਦੇ ਹੋ ਵੀ ਸਿੱਖਾਂ ਨੂੰ ਅਕਾਲੀ ਬਾਦਲ ਟੱਬਰ ਹੈ, ਇਹਨਾਂ ਨੇ ਤੁਹਾਨੂੰ ਭਰਮਾਇਆ ਹੋਏਗਾ, ਤੁਸੀਂ ਇਹਨਾਂ ਨੂੰ ਭਰਮਾਇਆ ਹੋਏਗਾ, ਪਰ ਅਲਟੀਮੇਟਲੀ ਪੰਜਾਬ ਦੇ ਵਿੱਚ ਦਰਿਆਏ ਜਮਨਾ ਤੋਂ ਵਾਘਾ ਤੱਕ ਖਾਲਿਸਤਾਨ ਦੀ ਪ੍ਰਾਪਤੀ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਹੈ। ਔਰ ਉਹਨਾਂ ਦਾ ਇੱਕ ਨੁਕਤਾ ਜਿਹੜਾ ਸੀ ਉਹਨੇ ਪੰਜਾਬੀਅਤ ਦੇ ਨਾਂ ਥੱਲੇ ਜੋ ਉੱਥੇ ਫਰਾਡ ਕੀਤਾ ਸ਼ਿਕਾਗੋ 'ਚ, ਉਹਨੂੰ ਮੈਂ ਬੇਨਕਾਬ ਕੀਤਾ ਸੀ। ਔਰ ਇਹਦੇ 'ਚ ਵੀ ਉਹ ਜਿਹੜਾ ਉਹਦੀਆਂ ਜਿੰਨੀਆਂ ਸਾਊਂਡ ਬਾਈਟਸ ਨੇ ਉਹ ਬਿਲਕੁਲ ਸ਼ੋਅ ਕਰਦੀਆਂ ਵੀ ਇਹ ਪੰਜਾਬੀ ਫਿਰਕੂ ਹਿੰਦੂ ਕਰੈਕਟਰ ਕੀ ਹੈ। ਜੀ ਇੱਕ ਦਾ ਮੈਨੂੰ ਜ਼ਰੂਰ ਥੋੜਾ ਦੁੱਖ ਹੋਇਆ, ਸਤੀਸ਼ ਜੈਕਬ। ਇੱਕ ਹਾਲਾਂਕਿ ਉਹ ਵੀ ਕਿਤਾਬ ਜਿਹੜੀ ਹੈ ਉਹ ਬਾਇਸਡ ਹੈ, ਜਿਹੜੀ ਕਿ ਮਾਰਕ ਟਲੀ ਔਰ ਸਤੀਸ਼ ਜੈਕਬ ਨੇ 84 ਤੋਂ ਬਾਅਦ ਮਿਲ ਕੇ ਲਿਖੀ, ਅੰਮ੍ਰਿਤਸਰ ਮਿਸਿਸ ਗਾਂਧੀਜ਼ ਲਾਸਟ ਬੈਟਲ, ਕਿਉਂਕਿ ਉਹਦੇ 'ਚ ਵੀ ਜਿਹੜੀ ਇਹ ਥਿਊਰੀ ਇਸ 'ਚ ਬਣਾਈ ਗਈ, ਉਹਨਾਂ ਨੂੰ ਸੰਤਾਂ ਨੂੰ ਕਾਂਗਰਸ ਤੇ ਦੂਸਰੇ ਦਾ ਉਭਾਰ ਦੱਸਿਆ ਗਿਆ, ਪਰ ਫਿਰ ਵੀ ਉਹ ਰਿਲੇਟਿਵਲੀ ਬੈਲੈਂਸਡ ਹੈ। ਹੁਣ ਇਹਦੇ 'ਚ ਸਤੀਸ਼ ਜੈਕਬ ਜਿਹੜਾ ਹੈ ਉਹ ਝੂਠ ਬੋਲ ਰਿਹਾ ਹੈ ਕਿ ਜੀ ਮੈਂ ਪਿੰਡਾਂ ਵਾਲਿਆਂ ਨੂੰ ਮਿਲਿਆ ਤੇ ਉਹਨਾਂ ਨੂੰ ਮੈਂ ਕਿਹਾ ਜੀ ਤੁਸੀਂ ਥੋੜੀ ਜਿਹੀ ਤਾਕਤ ਹੋ, ਇੰਨਾ ਵੱਡਾ ਦੇਸ਼ ਹੈ, ਤੁਸੀਂ ਕਿਵੇਂ ਲੜੋਗੇ। ਉਹਨਾਂ ਨੇ ਕਿਹਾ ਜੀ ਅਸੀਂ ਜੇ ਇੱਥੋਂ ਖੇਤਾਂ 'ਚੋਂ ਜਾਈਏ ਤੇ 10 ਮੀਲ ਦੂਰ ਖਾਲੜਾ ਹੈ, ਅਸੀਂ ਖਾਲੜੇ 'ਚ ਜਾ ਕੇ ਗੁਰਿਲਾ ਲੜਾਈ ਲੜਾਂਗੇ। ਕਿਹੜਾ ਇਹਨੂੰ ਇਸ ਸਤੀਸ਼ ਜੈਕਬ ਨੂੰ ਉਹ ਖਾਲੜਾ ਸਮਝਾ ਰਹੇ ਨੇ ਤੇ ਇਹਦੇ ਨਾਲ ਗੁਰਿਲਾ ਲੜਾਈ ਦੀ ਗੱਲ ਕਰ ਰਹੇ ਨੇ। ਸੋ ਬਿਲਕੁਲ ਝੂਠ। ਔਰ ਮੈਂ ਸਮਝਦਾ ਵੀ ਇਸ ਕਾਮੈਂਟ ਦੇ ਨਾਲ ਉਹਨੇ ਜਿਹੜੀ ਆਪਣੀ ਥੋੜੀ ਬਹੁਤ ਮਾਰਕ ਟਲੀ ਦੇ ਨਾਲ ਮਿਲ ਕੇ ਉਸ ਕਿਤਾਬ ਰਾਹੀਂ ਕ੍ਰੈਡੀਬਿਲਿਟੀ ਬਣਾਈ ਸੀ, ਉਹਦਾ ਵੀ ਉਹਨੇ ਬੇੜਾ ਗਰਕ ਕੀਤੇ। ਪਰ ਇੱਕ ਗੱਲ ਇਹਦੇ ਚੋਂ ਜਿਹੜੀ ਸ਼ਾਇਦ ਬਾਕੀ 'ਚ ਦੇਖਣ 'ਚ ਨਹੀਂ ਸੀ ਆਉਂਦੀ ਕਿ ਜਦੋਂ ਲਾਲਾ ਜਗਤ ਨਾਰਾਇਣ ਨੂੰ ਮਾਰਨ ਦੀ ਬੈਕਗਰਾਉਂਡ ਦਿਖਾਈ ਹੈ ਤੇ ਉਹਨਾਂ ਨੇ ਕਿਹਾ ਜੀ 1981 ਦੇ ਵਿੱਚ ਪੰਜਾਬ ਦੇ ਵਿੱਚ ਵੀ ਸੈਂਸਸ ਹੋ ਰਹੀ ਸੀ, ਮਰਦਮਸ਼ੁਮਾਰੀ ਹੋ ਰਹੀ ਸੀ ਤੇ ਲਾਲਾ ਜਗਤ ਨਾਰਾਇਣ ਜਿਹੜਾ ਪੰਜਾਬ ਦੇ ਹਿੰਦੂਆਂ ਨੂੰ ਕਹਿ ਰਿਹਾ ਸੀ ਕਿ ਜੀ ਤੁਸੀਂ ਆਪਣੀ ਬੋਲੀ ਹਿੰਦੀ ਲਿਖਾਓ। ਔਰ ਇਸ ਦਾ ਜਿਹੜੇ ਕੱਟੜ ਸਿੱਖ ਨੇ ਉਹਨਾਂ ਨੂੰ ਬੜਾ ਅਫਸੋਸ ਸੀ। ਹਾਲਾਂਕਿ ਪਤਾ ਨਹੀਂ ਕਿੰਨੀ ਕੁ ਗੱਲ ਠੀਕ ਹੈ, ਪਰ ਜੇ ਇਹ ਠੀਕ ਹੈ ਔਰ ਹੋ ਸਕਦਾ, ਕਿਉਂਕਿ ਜਗਤ ਨਾਰਾਇਣ ਦਾ ਮਾਰਿਆ ਜਾਣਾ ਉਹਦੇ ਪਿੱਛੇ ਬਹੁਤ ਸਾਰੇ ਕਾਰਨ ਸੀ। ਉਹ ਬਹੁਤ ਨਫ਼ਰਤ ਫੈਲਾ ਰਿਹਾ ਸੀ। ਅਕਾਲ ਤਖਤ ਸਾਹਿਬ ਦੇ ਜਥੇਦਾਰ ਗੁਰਦਿਆਲ ਸਿੰਘ ਅਜਨੋਹਾ ਅਮਰੀਕਾ 'ਚੋਂ ਹੋ ਕੇ ਗਏ ਸੀ, ਉਹਨਾਂ ਦੇ ਬਾਰੇ ਬਹੁਤ ਨਾ ਪੱਕੀ ਗੱਲਾਂ ਲਿਖਦਾ ਸੀ। ਔਰ ਜਦੋਂ ਨਰਕਧਾਰੀਆਂ ਨੇ 13 ਸਿੰਘ ਸ਼ਹੀਦ ਕੀਤੇ, ਇਹ ਨਰਕਧਾਰੀਆਂ ਦੀ ਸਟੇਜ ਦੇ ਉੱਤੇ ਵੀ ਬੈਠਾ ਸੀ। ਔਰ ਬਾਅਦ ਦੇ ਵਿੱਚ ਕਰਨਾਲ ਜਦੋਂ ਕੇਸ ਟ੍ਰਾਂਸਫਰ ਹੋ ਕੇ ਗਿਆ, ਇਨ ਕੈਮਰਾ ਹੀਅਰਿੰਗ ਹੋਈ, ਇਹਨੇ ਨਰਕਧਾਰੀਆਂ ਦੇ ਹੱਕ ਦੇ ਵਿੱਚ ਗਵਾਹੀ ਵੀ ਦਿੱਤੀ ਸੀ। ਸੋ ਉਹ ਇੱਕ ਡਿਫਰੈਂਟ ਬੈਕਗਰਾਉਂਡ ਹੈ ਕਿ ਉਹ ਹੈ ਹੀ ਨਫ਼ਰਤ ਦਾ ਵਣਜਾਰਾ ਸੀ। ਪਰ ਜੇ 1981 'ਚ ਇਹਨਾਂ ਦੇ ਕਹਿਣ ਮੁਤਾਬਕ ਉਦੋਂ ਵੀ ਪੰਜਾਬ ਦੇ ਹਿੰਦੂਆਂ ਨੂੰ ਉਹ ਕਹਿ ਰਿਹਾ ਸੀ ਕਿ ਜੀ ਆਪਣੀ ਬੋਲੀ ਜਿਹੜੀ ਹੈ ਤੁਸੀਂ ਹਿੰਦੀ ਲਿਖਾਓ। ਪੰਜਾਬੀ ਸੂਬਾ ਬਣੇ ਨੂੰ ਵੀ 25 ਸਾਲ ਹੋ ਗਏ ਸੀ ਜੀ। ਆਲਰੇਡੀ ਪੰਜਾਬ ਅਸੈਂਬਲੀ ਨੇ ਪੰਜਾਬੀ ਬੋਲੀ ਨੂੰ ਸਟੇਟ ਲੈਂਗੁਏਜ ਬਣਾਉਣ ਦਾ ਮਤਾ ਕੀਤਾ ਹੋਇਆ ਸੀ, ਭਾਵੇਂ ਲਾਗੂ ਕਿੰਨਾ ਕੁ ਸੀ ਨਹੀਂ ਸੀ, ਇੱਕ ਵੱਖਰੀ ਡਿਬੇਟ ਹੈ। ਸੋ ਇਹ ਗੱਲ ਸਾਬਤ ਕਰਦੀ ਹੈ ਕਿ ਲਾਲਾ ਜਗਤ ਨਾਰਾਇਣ ਦਾ ਜਿਹੜਾ ਜਾਂ ਉਸ ਦੇ ਜਿਹੜੇ ਫਾਲੋਅਰ ਨੇ ਅੱਜ ਵੀ ਉਹਨਾਂ ਦਾ ਪੰਜਾਬੀਅਤ ਜਿਹੜਾ ਇੱਕ ਫਰਾਡ ਜਿਹਾ ਸਲੋਗਨ ਇਹਨਾਂ ਨੇ ਕੱਢਿਆ, ਇਹਦੇ ਬਾਰੇ ਕੀ ਰਵੱਈਆ ਸੀ। ਹੁਣ ਅਸੀਂ ਜਿਹੜੀ ਇੱਕ ਗੱਲ ਝੂਠ ਜਿਹੜਾ ਇਹਨਾਂ ਨੇ ਪ੍ਰੋਜੈਕਟ ਕੀਤਾ 2-3 ਵਾਰ ਕਿ ਜੀ ਇੰਦਰਾ ਗਾਂਧੀ ਸਮਝੌਤਾ ਕਰਨਾ ਚਾਹੁੰਦੇ ਸੀ। ਉਹਨੇ ਤਾਂ ਅਖੀਰ ਵੇਲੇ ਵੀ ਜਿਹੜਾ ਜਦੋਂ ਫੌਜ ਵੀ ਆ ਗਈ ਉਹਨੇ ਅਨਾਉਂਸ ਕੀਤਾ, ਰੇਡੀਓ ਤੇ ਬੋਲਿਆ, ਪਰ ਬੜੇ ਗੁੱਝੇ ਜਿਹੇ ਢੰਗ ਨਾਲ ਉਹਨੇ ਕਿਹਾ ਕਿ ਜੀ ਉਦੋਂ ਤੱਕ ਜਿਹੜੇ ਸਾਰੇ ਕਨੈਕਸ਼ਨ ਕੱਟੇ ਜਾ ਚੁੱਕੇ ਸੀ, ਫੋਨ ਵੀ ਕੋਈ ਨਹੀਂ ਸੀ ਚੱਲਦਾ ਤੇ ਗੱਲਬਾਤ ਕਿਹਦੇ ਨਾਲ ਕਰਨੀ ਸੀ। ਸੋ ਜ਼ਾਹਰ ਹੈ ਵੀ ਇਹ ਵੀ ਉਹਦੇ ਝੂਠ ਨੂੰ ਕਵਰ ਕੀਤਾ ਗਿਆ। ਪਰ ਇੱਕ ਜਿਹੜੀ ਇਹਦੇ ਚੋਂ ਸੱਚਾਈ, ਜਿਹਨੂੰ ਮੌਤ ਦਾ ਡਰ ਕਹਿੰਦੇ ਨੇ, ਜਦੋਂ ਅਸੀਂ ਇਹ ਕ੍ਰਿਸਚੀਅਨਸ ਦਾ ਇਹ ਸਲੋਗਨ ਹੈ ਕਿ ਸਿਨ ਕਿਲਸ ਦਾ ਸਿਨਰ ਜੀ, ਕਿ ਸਾਡੇ 'ਚ ਇਹਦੀ ਟ੍ਰਾਂਸਲੇਸ਼ਨ ਕੀਤੀ ਹੋਈ ਹੈ ਕਿ ਪਾਪੀ ਕੇ ਮਾਰਨੇ ਕੋ ਪਾਪ ਮਹਾਬਲੀ ਹੈ, ਕਿ ਪਾਪ ਮਾਰਦਾ ਪਾਪੀ ਨੂੰ। ਸੋ ਅਜੇ ਬਿਆਨ ਸਿੰਘ ਸਤਵੰਤ ਸਿੰਘ ਨੇ ਰੱਬ ਦੇ ਬੰਦੇ ਹੋਣ ਦਾ ਸਬੂਤ ਨਹੀਂ ਸੀ ਦਿੱਤਾ, ਇਨਸਾਫ ਕਰਨ ਵਾਲਾ। ਤੇ ਉਹ ਜੋ ਇੰਦਰਾ ਗਾਂਧੀ ਦੀ ਅਖੀਰਲੀ ਸਪੀਚ ਹੈ ਉੜੀਸਾ ਦੇ ਵਿੱਚ, ਆਪਣੀ ਕਿਸੇ ਸਹੇਲੀ ਨੂੰ ਕਹਿ ਰਹੀ ਹੈ ਮੈਂ ਚਿਨਾਰ ਦਾ ਦਰਖਤ ਦੇਖਣਾ ਹੈ, ਮੈਂ ਕਸ਼ਮੀਰ ਜਾ ਰਹੀ ਹਾਂ, ਮੇਰੀਆਂ ਐਸ਼ਿਜ਼ ਉਹਦੇ ਚਿਨਾਰ ਦੇ ਥੱਲੇ ਰੱਖ ਦੇਣਾ ਫਲਾਣਾ। ਸੋ ਇੱਕ ਗੱਲ ਇਹਦੇ ਚੋਂ ਨਿਕਲਦੀ ਹੈ, ਔਰ ਇਹ ਗੱਲ ਸੋਨੀਆ ਗਾਂਧੀ ਨੇ ਵੀ ਕਿਤੇ ਆਪਣੇ ਇੰਟਰਵਿਊ 'ਚ ਕਹੀ ਹੈ ਕਿ ਇੰਦਰਾ ਗਾਂਧੀ ਇਹ ਕੁਕਰਮ ਕਰਨ ਤੋਂ ਬਾਅਦ, ਇੰਨੇ ਵੱਡੇ ਪੱਧਰ ਦੀ ਸਿੱਖ ਨਸਲਕੁਸ਼ੀ ਕਰਨ ਤੋਂ ਬਾਅਦ, ਔਰ ਉਹਨੇ ਆਪਣੀ ਕਿਤਾਬ ਮਾਈ ਟਰੂਥ 'ਚ ਵੀ ਲਿਖਿਆ ਕਿ ਉਹ ਰਾਤ ਵੀ ਜਿਹੜੀ ਹੈ ਘਬਰਾ ਕੇ ਉੱਠਦੀ ਸੀ, ਉਹਦੇ ਮੱਥੇ ਤੇ ਤਰੇੜੀਆਂ ਹੁੰਦੀਆਂ ਸੀ ਵੀ ਉਹ ਆ ਗਏ, ਉਹ ਆ ਗਏ, ਉਹ ਆ ਗਏ।
ਉਹਨੂੰ ਮੌਤ ਨਜ਼ਰ ਆ ਰਹੀ ਸੀ ਕਿ ਜੋ ਮੈਂ ਕਰਤੂਤ ਕੀਤੀ ਹੈ ਜੀ ਹੁਣ ਉਸ ਦੇ ਲਈ। ਸੋ ਮੈਂ ਇਹ ਸਮਝਦਾ ਵੀ ਇਹ ਖੌਫ ਹਰ ਕਾਤਲ ਨੂੰ ਰਹਿਣਾ ਚਾਹੀਦਾ ਕਿ ਜਿਹੜਾ ਵੀ ਹਰਮੰਦਰ ਸਾਹਿਬ ਤੇ ਸਿੱਖ ਕੌਮ ਤੇ ਜਾਂ ਕਿਸੇ ਵੀ ਬੇਗੁਨਾਹ ਦੇ ਉੱਤੇ ਜ਼ੁਲਮ ਕਰੇਗਾ, ਜਦੋਂ ਤੱਕ ਇੱਕ ਵੀ ਸਿੱਖ ਇਸ ਧਰਤੀ ਤੇ ਹੈ, ਉਹ ਅਕਾਲ ਪੁਰਖ ਦੀ ਰਜ਼ਾ ਨੂੰ ਮੰਨ ਕੇ ਇਨਸਾਫ ਦੇ ਲਈ ਜਿਹੜਾ ਉਹ ਪਹਿਲ ਕਦਮੀ ਕਰੇਗਾ। ਉਹ ਫੀਅਰ ਹਮੇਸ਼ਾ ਰਹਿਣਾ ਚਾਹੀਦਾ। ਸੋ ਇਹ ਇੱਕ ਪਾਰਟ ਇਸ ਦਾ ਬੜਾ ਕਲੀਅਰ ਹੈ। ਗਿਆਨੀ ਜ਼ੈਲ ਸਿੰਘ ਪਹਿਲਾਂ ਉਹਨੂੰ ਲਬੇੜਿਆ ਪੂਰਾ ਜੀ ਕਿ ਜੀ ਉਹਨੇ ਹੋਮ ਮਿਨਿਸਟਰ ਦੇ ਤੌਰ ਤੇ ਸੰਤ ਚੰਦੋ ਕਲਾਂ ਚੋਂ ਕਿਵੇਂ ਨਿਕਲ ਆਏ, ਉਹ ਦਿੱਲੀ 'ਚ ਹਥਿਆਰ ਲੈ ਕੇ ਕਿਵੇਂ ਘੁੰਮਦੇ ਰਹੇ, ਉਹ ਬੰਬਈ 'ਚੋਂ ਕਿਵੇਂ ਨਿਕਲ ਆਏ, ਇਸ ਕਿਸਮ ਦੀਆਂ ਕਹਾਣੀਆਂ। ਤੇ ਅਖੀਰ 'ਚ ਉਹਨੂੰ ਬੜਾ ਬੀਬਾ ਰਾਣਾ ਬਣਾ ਕੇ ਜੀ ਇੰਦਰਾ ਗਾਂਧੀ ਨੇ ਤਾਂ ਉਹਨੂੰ ਦੱਸਿਆ ਵੀ ਨਹੀਂ। ਜਦੋਂ ਉਹ ਮਿਲੀ ਉਹਨੇ ਕਿਹਾ ਜੀ ਤੁਸੀਂ ਮੈਨੂੰ ਦੱਸਿਆ ਨਹੀਂ, ਇਹ ਕੰਮ ਤੁਹਾਨੂੰ ਕਦੇ ਨਹੀਂ ਸੀ ਕਰਨਾ ਚਾਹੀਦਾ। ਪਰ ਹੁਣ ਉਸੇ ਗੱਲ ਦਾ ਅਪਵਾਦ ਹੈ ਕਿ ਉਸੇ ਸ਼ਾਮ ਜਦੋਂ ਉਹ 7 ਜਾਂ 8 ਜੂਨ ਨੂੰ ਹੋ ਕੇ ਜਾਂਦਾ ਹੈ ਹਰਮੰਦਰ ਸਾਹਿਬ ਤੋਂ, ਤੇ ਉਹ ਜਾ ਕੇ ਉੱਥੇ ਸ਼ਾਮ ਨੂੰ ਰੇਡੀਓ ਤੇ ਕਹਿੰਦਾ ਜੀ ਅੰਦਰ ਹਥਿਆਰ ਗਏ ਕੈਸੇ, ਇਹ ਕੈਸੇ ਹੁਆ, ਦੇਸ਼ ਕੀ ਏਕਤਾ ਅਖੰਡਤਾ। ਸੋ ਜ਼ਾਹਰ ਹੈ ਕਿ ਵੀ ਉਹ ਵੀ ਫਰਾਡ ਸੀ ਜ਼ੈਲ ਸਿੰਘ, ਕਿਉਂਕਿ ਜਿਹੜਾ ਪ੍ਰਧਾਨ ਮੰਤਰੀ ਨੇ ਜਦੋਂ ਕਾਂਗਰਸ ਵਰਕਿੰਗ ਕਮੇਟੀ ਨੇ ਉਹਨੂੰ ਨੋਮੀਨੇਟ ਕੀਤਾ ਸੀ ਰਾਸ਼ਟਰਪਤੀ ਲਈ, ਤੇ ਪਹਿਲੀ ਪ੍ਰੈਸ ਕਾਨਫਰੰਸ ਉਹਨੂੰ ਪੁੱਛਿਆ ਗਿਆ कि जी आप ज्ञानी जी राष्ट्रपति बन के आप क्या करेंगे जी। तो उन्हें कहा जी मैं तो नेहरू खानदान का झाड़ू बरदार हूँ, जैसा मुझे कहेंगे वैसा मैं करूँगा। सो ਜਿਹੜਾ ਉਹਨਾਂ ਦਾ ਝਾੜੂ ਬਰਦਾਰ ਹੈ ਉਹਨੇ ਅਸਤੀਫਾ ਦੇਣਾ ਸੀ, ਉਹਨੂੰ ਬੜਾ ਦੁੱਖ ਹੋਇਆ, ਉਹਨੂੰ ਇਹ ਵੀ ਸਭ ਡਰਾਮੇਬਾਜ਼ੀ। ਉਹ ਝਾੜੂ ਬਰਦਾਰ ਨੂੰ ਰਾਸ਼ਟਰਪਤੀ ਇਸੇ ਲਈ ਲਾਇਆ ਗਿਆ ਸੀ ਕਿ ਹਰਮੰਦਰ ਸਾਹਿਬ ਤੇ ਹਮਲਾ ਕਰਨ ਦੇ ਵੇਲੇ ਉਹਨਾਂ ਦਾ ਜਿਹੜਾ ਪਲਾਟ ਸੀ ਕਿ ਰਾਸ਼ਟਰਪਤੀ ਸਿੱਖ, ਮੌਕੇ ਦੇ ਉੱਤੇ ਲੈਫਟੀਨੈਂਟ ਜਨਰਲ ਦਿਆਲ, ਮੇਜਰ ਜਨਰਲ ਬਰਾੜ, ਇਹ ਸਾਰੇ ਜਿਹੜੇ ਨੇ। ਔਰ ਇੱਕ ਗੱਲ ਜਿਹੜੀ ਮੈਂ ਬਿਫੋਰ ਕਿ ਕਿਵੇਂ ਉਹਨੂੰ ਆਧਾਰ ਬਣਾ ਕੇ ਪੰਜਾਬ ਦੇ ਵਿੱਚ ਗਵਰਨਰੀ ਰੂਲ ਲਾਗੂ ਕੀਤਾ ਗਿਆ, ਢਿਲਵਾਂ ਬੱਸ ਕਾਂਡ। ਹੁਣ ਇਸ ਗੱਲ ਦੇ ਸਬੂਤ ਨੇ ਕਿ ਜਿਹੜੇ 6 ਹਿੰਦੂ ਢਿਲਵਾਂ ਦੇ ਨੇੜੇ ਬੱਸ ਚੋਂ ਕੱਢ ਕੇ ਮਾਰੇ ਗਏ, ਉਹ ਇੰਡੀਅਨ ਇੰਟੈਲੀਜੈਂਸ ਏਜੰਸੀਆਂ ਦਾ ਆਪਣਾ ਕੰਮ ਸੀ। ਉਹਨਾਂ ਨੇ ਇੱਕ ਸਪੈਸੀਫਿਕ ਏਜੰਸੀ, ਥਰਡ ਏਜੰਸੀ ਦੇ ਨਾਂ ਥੱਲੇ ਬਣਾਈ ਹੋਈ ਸੀ, ਉਹਨਾਂ ਤੋਂ ਹਿੰਸਕ ਕਾਰਵਾਈਆਂ ਕਰਵਾ ਰਹੇ ਸੀ। ਉਹ DIG ਅਟਵਾਲ ਦਾ ਕਤਲ ਹੋਏ ਹਰਮੰਦਰ ਸਾਹਿਬ ਦੇ ਬਾਹਰ ਪੌੜੀਆਂ ਦੇ ਉੱਤੇ, ਉਹ ਢਿਲਵਾਂ ਬੱਸ ਕਾਂਡ ਹੋਏ, ਜਾਂ ਹੋਰ ਪੰਜਾਬ ਦੇ ਵਿੱਚ ਜਿਹੜੀਆਂ ਇਸ ਕਿਸਮ ਦੀਆਂ ਖੂਨ ਖਰਾਬੇ ਦੀਆਂ ਘਟਨਾਵਾਂ ਜਿਨ੍ਹਾਂ ਨੂੰ ਆਧਾਰ ਬਣਾ ਕੇ ਪੰਜਾਬ ਫੌਜ ਦੇ ਹਵਾਲੇ ਕੀਤਾ ਗਿਆ, ਜਿਨ੍ਹਾਂ ਨੂੰ ਆਧਾਰ ਬਣਾ ਕੇ ਦਰਬਾਰਾ ਸਿੰਘ ਦੀ ਸਰਕਾਰ ਤੋੜੀ ਗਈ, ਜਿਨ੍ਹਾਂ ਨੂੰ ਆਧਾਰ ਬਣਾ ਕੇ ਟੈਂਕਾਂ ਤੋਪਾਂ ਦੇ ਨਾਲ ਹਮਲਾ ਕੀਤਾ ਗਿਆ। ਤੇ ਜੇ ਇਸ ਗੱਲ ਨੂੰ ਮੰਨ ਲਿਆ ਜਾਏ ਜਿਸ ਦਲੀਲ ਦੀ ਖਾਤਰ ਕਿ ਜੀ ਪਿੰਡਾਂ ਵਾਲਿਆਂ ਨੂੰ ਔਰ ਉਹ ਬੇਕਾਬੂ ਸੀ, ਅੜੀਅਲ ਸੀ ਜਾਂ ਫਲਾਣਾ, 37 ਇਤਿਹਾਸਕ ਗੁਰਦੁਆਰਿਆਂ 'ਚ ਕਿਹੜਾ ਅੜੀਅਲ ਬੈਠੇ ਸੀ ਜੀ, ਉਹਨਾਂ ਦੇ ਉੱਤੇ ਟੈਂਕਾਂ ਤੋਪਾਂ ਦੇ ਨਾਲ ਹਮਲਾ। ਗੁਰਦੁਆਰਾ ਤਰਨਤਾਰਨ ਸਾਹਿਬ ਦੀਆਂ ਪਰਿਕਰਮਾ 'ਚ ਟੈਂਕ ਲਿਆਏ, ਗੁਰਦੁਆਰਾ ਮੁਕਤਸਰ ਸਾਹਿਬ ਟੈਂਕ ਲਿਆਏ, ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਟਿਆਲਾ ਟੈਂਕ ਲਿਆਂਦੇ ਗਏ। ਫਿਰ ਸਿੱਖ ਰੈਫਰੈਂਸ ਲਾਇਬ੍ਰੇਰੀ ਉਹ ਕਿਨੇ ਲੁੱਟੀ, ਕਿਨੇ ਸਾੜੀ। ਸੋ ਕੁੱਲ ਮਿਲਾ ਕੇ ਅਸੀਂ ਇਹ ਸਮਝਦੇ ਹਾਂ ਕਿ ਇਹ ਜਿਹੜਾ ਸਾਰਾ ਹੀ ਇਸ ਦਾ ਪਲਾਟ ਹੈ, ਇਸ ਦਾ ਹੱਕ ਹੈ, ਉਹ ਚੈਨਲ ਨੇ ਆਪਣੀ ਮਸ਼ਹੂਰੀ ਦੇ ਲਈ। ਪਰ ਇੰਡੀਅਨ ਇੰਟੈਲੀਜੈਂਸ ਏਜੰਸੀਆਂ ਜਿਹੜੀਆਂ ਹੁਣ ਘਬਰਾਈਆਂ ਹੋਈਆਂ ਨੇ ਕਿ ਇੱਕ ਵਾਰ ਫੇਰ ਸਿੱਖਾਂ ਦੇ ਵਿੱਚ ਇੱਕ ਪੋਜ਼ਿਟਿਵ ਤਰੀਕੇ ਦੇ ਨਾਲ ਖਾਲਿਸਤਾਨ ਦੀ ਲਹਿਰ ਖੜੀ ਹੋ ਰਹੀ ਹੈ। ਬਾਹਰਲੇ ਦੇਸ਼ਾਂ ਦੇ ਵਿੱਚ ਯੰਗਰ ਜਨਰੇਸ਼ਨ ਜਿਹੜੇ ਪੈਦਾ ਹੀ 84 ਤੋਂ ਬਾਅਦ ਹੋਏ ਨੇ, ਉਹ ਪਿੰਡਰਾਂ ਵਾਲਿਆਂ ਨੂੰ ਆਪਣਾ ਆਈਕਨ ਮੰਨਦੇ ਨੇ, ਆਪਣਾ ਨਾਇਕ ਮੰਨਦੇ ਨੇ। ਉਹ 84 ਦੇ ਘੱਲੂਘਾਰੇ ਨੂੰ ਵਰਸਟ ਨਸਲਕੁਸ਼ੀ ਸਮਝਦੇ ਨੇ, ਨਵੰਬਰ 84 ਨੂੰ ਵਰਸਟ ਨਸਲਕੁਸ਼ੀ ਸਮਝਦੇ ਨੇ। ਸੋ ਹੁਣ ਉਹਨਾਂ ਨੂੰ ਗੁੰਮਰਾਹ ਕਰਨ ਦੇ ਲਈ, ਬਹੁ ਗਿਣਤੀ ਦੇ ਵਿੱਚ, ਮੈਜੋਰਟੀ ਦੇ ਵਿੱਚ ਇੱਕ ਹੋਰ ਖੌਫ ਪੈਦਾ ਕਰਨ ਦੇ ਲਈ, ਔਰ ਮੈਂ ਸਮਝਦਾ ਵੀ ਇਹ ਗੱਲ ਇੱਥੇ ਨਹੀਂ ਰੁਕੇਗੀ। ਆਉਣ ਵਾਲੇ ਦਿਨਾਂ 'ਚ ਅਸੀਂ ਹੋਰ ਵੀ ਇਸ ਕਿਸਮ ਦੀਆਂ ਵੀਡੀਓ, ਇਸ ਕਿਸਮ ਦੇ TV ਪ੍ਰੋਗਰਾਮ, ਇਸ ਕਿਸਮ ਦੀਆਂ ਫਿਲਮਾਂ, ਕਿਉਂਕਿ ਜੇ ਇੱਕ ਸਾਡਾ ਹੱਕ ਫਿਲਮ ਆਉਂਦੀ ਹੈ, ਸੱਚ ਨੂੰ ਬਿਆਨ ਕਰਦੀ ਹੈ, ਦੁਨੀਆ ਭਰ ਦੇ ਵਿੱਚ ਉਹ ਹਿੱਟ ਹੁੰਦੀ ਹੈ, ਕਰੋੜਾਂ ਰੁਪਏ ਦੀ ਉਹ ਬਿਜ਼ਨਸ ਕਰਦੀ ਹੈ। ਸੋ ਇਸੇ ਆਧਾਰ ਦੇ ਉੱਤੇ ਹੀ ਇਹਨਾਂ ਨੇ ਇਹ ਨਾ ਪੱਖੀ ਜਿਹੜਾ ਪ੍ਰੋਪੇਗੈਂਡਾ ਕਰਨਾ, ਇਹਦੇ ਲਈ ਸਾਨੂੰ ਤਿਆਰ ਵੀ ਰਹਿਣਾ ਚਾਹੀਦਾ ਹੈ, ਰਿਐਕਟ ਨਾ ਕਰੀਏ। ਔਰ ਮੈਂ ਕਨਕਲੂਡ ਕਰਾਂ ਇਸ ਨੂੰ ਕਿ ਕਦੋਂ ਤੱਕ ਅਸੀਂ ਰਿਐਕਸ਼ਨਰੀ ਅਪਰੋਚ ਰੱਖਾਂਗੇ, ਪ੍ਰੋਐਕਟਿਵ ਅਪਰੋਚ ਲਈਏ। ਅਸੀਂ ਉਹਨਾਂ ਵੀਰਾਂ ਭੈਣਾਂ ਨੂੰ ਜਿਹੜੇ ਪੱਤਰਕਾਰੀ 'ਚ ਨੇ, ਜਿਹੜੇ ਇਲੈਕਟ੍ਰੋਨਿਕ ਮੀਡੀਆ 'ਚ ਨੇ, ਚਲੋ TV 84 ਗੁਰੂ ਨੇ ਸਾਨੂੰ ਇੱਕ ਪਲੇਟਫਾਰਮ ਦਿੱਤਾ ਹੈ ਆਪਣੀ ਗੱਲ ਕਹਿਣ ਦਾ, ਅਸੀਂ ਸੀਮਤ ਸਾਧਨਾਂ ਨਾਲ ਕਹਿਣ ਦਾ ਯਤਨ ਕਰ ਰਹੇ ਹਾਂ। ਪਰ ਜੇ ਫਾਈਨੈਂਸ਼ੀਅਲ ਸਪੋਰਟ ਨਹੀਂ ਹੋਏਗੀ, ਕਿੰਨੀ ਕੁ ਦੇਰ ਕੋਈ ਵੀ ਜਿਹੜਾ ਇਸ ਰਸਤੇ ਤੇ ਤੁਰਿਆ ਉਹਨੂੰ ਸਰਵਾਈਵ ਕਰ ਸਕਦਾ। ਸੋ ਇਸ ਗੱਲ ਨੂੰ ਆਧਾਰ ਬਣਾਈਏ ਕਿ ਉਹਨਾਂ ਵੀਰਾਂ ਭੈਣਾਂ ਦੀ ਮਦਦ ਕਰੀਏ
ਜਿਹੜੇ ਸੱਚ ਨੂੰ ਸਾਹਮਣੇ ਲਿਆਉਣ ਦਾ ਯਤਨ ਕਰ ਰਹੇ ਨੇ। ਰਿਐਕਟ ਕਰਨ ਲਈ ਤਾਂ ਉਹ ਇੱਕ ਉਹਨਾਂ ਦੇ ਕੋਲ ਵਾਸਟ ਰਿਸੋਰਸਿਸ ਨੇ, ਲੱਗੇ ਰਹਿਣਗੇ ਉਹ ਜੀ ਕੁਛ ਨਾ ਕੁਛ ਇਸ ਕਿਸਮ ਦਾ ਕਰਦੇ ਰਹਿਣਗੇ। ਸੋ ਅਸੀਂ ਇਹਨਾਂ ਵੀਰਾਂ ਦਾ ਤੇ ਜਿਨ੍ਹਾਂ ਨੇ ਹੋਰ ਦਰਜਨਾਂ ਵੀਰਾਂ ਭੈਣਾਂ ਨੇ ਫੋਨ ਰਾਹੀਂ ਸਾਡੇ ਤੱਕ ਪਹੁੰਚ ਕੀਤੀ, ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਜੀ ਕਿ ਉਹਨਾਂ ਨੇ ਸਾਡੇ ਤੇ ਭਰੋਸਾ ਜ਼ਾਹਰ ਕੀਤਾ ਹੈ ਕਿ ਅਸੀਂ ਇਹਨਾਂ ਦਾ ਮੂੰਹ ਤੋੜ ਜਵਾਬ ਦੇ ਸਕਦੇ ਹਾਂ। ਜੀ ਜੀ ਮੂੰਹ ਤਾਂ ਪਤਾ ਨਹੀਂ ਕਿੰਨਾ ਕੁ ਟੁੱਟਾ ਹੈ, ਪਰ ਇਹਨਾਂ ਦਾ ਜਿਹੜਾ ਲੱਕ ਉਹ ਸਿੱਖਾਂ ਨੇ ਤੋੜਨਾ ਹੈ। ਇਹ ਗੱਲ ਜ਼ਾਹਰ ਹੈ ਕਿ ਇਹ ਜਿਹੜੇ ਝੂਠ ਦੇ ਉੱਤੇ ਇਹ ਖੜੇ ਨੇ, ਅਲਟੀਮੇਟਲੀ ਸਿੱਖੀ ਸਰਬੱਤ ਦੇ ਭਲੇ ਦਾ ਧਰਮ ਹੈ, ਜੀ ਸੱਚ ਹੱਕ ਇਨਸਾਫ ਦਾ ਰਸਤਾ ਹੈ। ਇਹ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਇਸ ਪੰਥ ਨੂੰ ਇਹ ਸਮਝਦੇ ਨੇ ਵੀ ਇਹ ਆਪਣੀਆਂ ਚਾਲਾਂ ਨਾਲ ਨੇਸਤੋ ਨਾਬੂਦ ਕਰਨਗੇ। ਨਹੀਂ, ਇਹਨਾਂ ਦੀ ਜੜ ਪੁੱਟ ਕੇ ਤੇ ਇੰਡੀਅਨ ਓਸ਼ਨ ਦੇ ਕੋਸੇ ਪਾਣੀਆਂ 'ਚ ਸਿੱਖਾਂ ਨੇ ਹੀ ਸੁੱਟਣੀ ਹੈ। ਜੀ ਔਰ ਇਹਨਾਂ ਤੋਂ ਜਿਹੜਾ 4000 ਸਾਲ ਦੀ ਝੂਠ ਦੇ ਉੱਤੇ ਖੜੀ ਇਹ ਹਿੰਦੂਤਵੀ ਆਈਡੀਓਲੋਜੀ ਹੈ, ਇਹਦਾ ਅੰਤ ਅਖੀਰ ਸਿੱਖਾਂ ਨੇ ਕਰਨਾ ਹੈ। ਇਹ ਇੱਕ ਨਿਸ਼ਚੈਵਾਚਕ ਸੱਚ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਇਸ ਝੂਠ ਦਾ ਪਰਦਾਫਾਸ਼ ਕੀਤਾ। ਵੀਅਰਸ, ਸਾਡਾ ਇਸ ਤਰ੍ਹਾਂ ਜੁੜੇ ਰਹੋ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।